ਬਿਸਮਿल्लाहिर्रहमानिर्रहीम ਤੇ अस्सलाम वालेकुम। 17 ਮਈ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 169। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਅੱਜ ਦਾ ਵੀਲੌਗ ਬੜਾ ਹੀ ਵਧੀਆ ਹੈ ਕਿਉਂਕਿ ਸਾਡੇ ਕੋਲ ਖਬਰਾਂ ਬੜੀਆਂ ਸੀਰੀਅਸ ਨੇ, ਪਰ ਅਸੀਂ ਤੁਹਾਨੂੰ ਸੀਰੀਅਸ ਔਰ ਪਰੇਸ਼ਾਨ ਹੋਣ ਵਾਲੀਆਂ ਖਬਰਾਂ ਦੇਵਾਂਗੇ ਤੇ ਤੁਹਾਡਾ ਹਾਸਾ ਨਿਕਲੇਗਾ ਕਿਉਂਕਿ ਹੈ ਸੀਰੀਅਸ ਖਬਰਾਂ ਨੇ ਲੇਕਿਨ ਹੈ ਸਾਰੇ ਲਤੀਫੇ ਨੇ। ਪਹਿਲੀ ਖਬਰ ਸੁਣ ਲਓ। ਪਹਿਲੀ ਖਬਰ ਤੁਹਾਡੇ ਸਾਹਮਣੇ ਗਿਲਗਿਤ ਬਲਤਿਸਤਾਨ ਤੋਂ ਰੱਖਣੀ ਹੈ। ਜਮਾਤ ਇਸਲਾਮੀ ਜਨਾਬ ਹਾਫਿਜ਼ ਨਈਮ ਰਹਿਮਾਨ ਸਾਹਿਬ, ਤੁਹਾਨੂੰ ਪਤਾ ਹੈ ਵੀ 6 ਮਹੀਨਿਆਂ ਬਾਅਦ ਅਚਾਨਕ ਜਾਗਦੇ ਨੇ ਤੇ ਮਹਿੰਗਾਈ ਦੇ ਖਿਲਾਫ ਕੋਈ ਨਾ ਕੋਈ ਬਿਆਨ ਦਿੰਦੇ ਨੇ। ਮੈਂ ਤੁਹਾਨੂੰ ਬੜਾ ਚਰੋਕਣਾ ਦੱਸਣ ਡਿਆ, ਚਰੋਕਣਾ ਮਤਲਬ ਬੜੀ ਦੇਰ ਤੋਂ, ਕਿ ਜਮਾਤ ਇਸਲਾਮੀ ਦਾ ਜਿਹੜਾ ਥੱਲੇ ਵਰਕਰ ਹੈ ਉਹ ਬੜਾ ਹੀ ਨਿੱਘਾ ਹੈ, ਬੜਾ ਹੀ ਚੰਗਾ ਹੈ, ਬੜਾ ਹੀ ਸਾਊ ਹੈ। ਪੰਜਾਬੀ 'ਚ ਸਾਊ ਕਹਿੰਦੇ ਨੇ ਚੰਗੇ ਬੰਦੇ ਨੂੰ। ਇਮਾਨਦਾਰ ਨੇ, ਮੁਲਕ ਲਈ ਕੁਝ ਕਰਨਾ ਚਾਹੁੰਦੇ ਨੇ, ਆਪਣੀ ਹੱਕ ਹਲਾਲ ਦੀ ਕਮਾਈ ਖਾਂਦੇ ਨੇ, ਲੇਕਿਨ ਉੱਤੇ ਜਿਹੜੇ ਲੀਡਰਾਂ ਨੇ ਉਹ ਬਦਕਿਸਮਤੀ ਨਾਲ ਉਨੇ ਹੀ ਮੁਨਾਫਕ ਨੇ। ਪੂਰੀ ਦੀ ਪੂਰੀ ਸਿਆਸਤ ਮਜ਼ਹਬ ਦੇ ਨਾਂ 'ਤੇ ਹੈ ਲੇਕਿਨ ਬਿਲਕੁਲ ਮੁਨਾਫਕ ਦਾ ਆਸਰਾ ਰੱਖ ਕੇ ਕੰਮ ਚੱਲਦਾ ਹੈ। ਇਮਰਾਨ ਖਾਨ ਦੀ ਹਕੂਮਤ 'ਚ ਵੇਖ ਲਓ ਜਿਹੜੇ ਕੰਮ ਕਰਦੇ ਸਨ, ਫਿਰ ਜਦੋਂ ਅਗਰ ਇਮਰਾਨ ਖਾਨ ਸਾਹਿਬ ਨੇ ਕੋਈ ਇhtਜਾਜ ਰੱਖਿਆ ਤੇ ਇਹ ਆ ਕੇ ਕੀ ਕਰਦੇ ਸਨ। ਇੱਕ ਵਾਰੀ ਇhtਜਾਜ ਰੱਖਿਆ ਸੀ, ਇਸਲਾਮਾਬਾਦ ਆਏ ਵੀ ਅਸੀਂ ਬਿਜਲੀ ਤੇ ਗੈਸ ਦੀਆਂ ਕੀਮਤਾਂ ਘੱਟ ਕਰਾਉਣੀਆਂ। ਇਹਨਾਂ ਦਾ ਧਰਨਾ ਚੱਲ ਰਿਹਾ ਸੀ, ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ, ਇਹ ਧਰਨਾ ਚੁੱਕ ਕੇ ਵਾਪਸ ਚਲੇ ਗਏ। ਇੱਕ ਵਾਰੀ ਨਹੀਂ, ਸੈਂਕੜਿਆਂ ਵਾਰੀ ਅਸੀਂ ਦੇਖ ਚੁੱਕੇ ਹਾਂ ਪਿਛਲੇ ਚੰਦ ਸਾਲਾਂ 'ਚ ਕਿ ਜਰਨੈਲਾਂ ਦੇ ਹੱਥੋਂ ਇਸਤੇਮਾਲ ਹੁੰਦੇ ਨੇ। ਅੱਛਾ, ਇਹ ਨਹੀਂ ਕਿ ਬਾਕੀ ਸਾਰੇ ਜੰਨਤ 'ਚੋਂ ਆਏ ਨੇ ਤੇ ਬਾਕੀ ਸਾਰੇ ਇਸਤੇਮਾਲ ਕਦੀ ਨਹੀਂ ਹੋਏ, ਬਾਕੀ ਵੀ ਹੋਏ ਨੇ, ਲੇਕਿਨ ਕੋਈ ਇੱਕ ਵਾਰੀ ਹੋ ਕੇ, ਕੋਈ 2 ਵਾਰੀ ਹੋ ਕੇ, ਕੋਈ 3 ਵਾਰੀ ਹੋ ਕੇ ਅਕਲ ਫੜ ਲੈਂਦਾ। ਇਹਨਾਂ ਦਾ ਤਾਂ ਵਤੀਰਾ ਹੈ, ਇਹਨਾਂ ਦਾ ਕਸਬ ਹੈ। ਮਤਲਬ ਇਹ ਐਸਾ ਨਹੀਂ ਕਿ ਇਹਨਾਂ ਨੂੰ ਕੋਈ ਗਲਤਫਹਿਮੀ ਹੈ, ਇਹ ਚਾਹੁੰਦੇ ਨੇ ਵੀ ਸਾਨੂੰ ਇਸਤੇਮਾਲ ਕਰੋ। ਇਹਨਾਂ ਦਾ ਉਹੀ ਹੈ ਵੀ ਜੇ ਤੂੰ ਰੱਜ ਕੇ ਕਰਨਾ ਪਿਆਰ, ਮਹੀਨਾ ਤੈਅ ਕਰ ਲੈ। ਉਹ ਸਿਰਫ ਫੌਜੀ ਜਰਨੈਲ ਇਹਨਾਂ ਨਾਲ ਮਹੀਨਾ ਤੈਅ ਨਹੀਂ ਕਰਦੇ, ਉਹ ਕਦੀ ਇਹਨਾਂ ਕੋਲੋਂ ਕੰਮ ਲੈਂਦੇ ਨੇ ਤੇ ਇਹਨਾਂ ਨੂੰ ਇਤਰਾਜ਼ ਹੀ ਇਹ ਵੀ ਸਰਕਾਰ ਸਾਡੇ ਕੋਲ ਕਦੀ ਨਾ ਲਿਆ ਕਰੋ, ਸਾਨੂੰ ਪੱਕਾ ਰੱਖੋ। ਹੁਣ ਜ਼ਰਾ ਸੁਣੋ, ਪਹਿਲੀ ਖਬਰ ਜਿਹੜੀ ਹੈ ਉਹ ਗਿਲਗਿਤ ਬਲਤਿਸਤਾਨ ਤੋਂ। ਮੁਸਲਿਮ ਲੀਗ ਨੂਨ ਤੇ ਜਮਾਤ ਇਸਲਾਮੀ ਨੇ 2 ਹਲਕਿਆਂ ਦੇ ਵਿੱਚ ਇੰਤਖਾਬੀ ਇਤਿਹਾਦ ਕਰ ਲਿਆ ਹੈ। ਅਸਤੌਰ ਹਲਕਾ 2 ਤੇ ਗਿਲਗਿਤ ਹਲਕਾ ਨੰਬਰ 2। ਅਸਤੌਰ ਦੇ ਹਲਕੇ ਨੰਬਰ 2 'ਚ ਤੇ ਗਿਲਗਿਤ ਦੇ ਹਲਕੇ ਨੰਬਰ 2 'ਚ, ਨੰਬਰ 2 ਹੀ ਹੈ ਵੈਸੇ। ਜਮਾਤ ਇਸਲਾਮੀ ਦੇ ਉਮੀਦਵਾਰ ਦਸਤਬਰਦਾਰ ਹੋ ਗਏ ਨੇ ਤੇ ਉਹਨਾਂ ਨੇ ਜਨਾਬ ਕਿਹਾ ਵੀ ਇੱਥੇ ਨੂਨ ਲੀਗ ਦੀ ਅਸੀਂ ਸਪੋਰਟ ਕਰਾਂਗੇ। ਤੇ ਅੱਗੋਂ ਪਿੱਛੋਂ ਹਾਫਿਜ਼ ਨਈਮ ਸਾਹਿਬ ਨੂੰ ਪੁੱਛੋ ਤੇ ਉਹ ਕਹਿਣਗੇ ਵੀ ਇਹ ਜਾਲੀ ਹਕੂਮਤ ਹੈ, ਇਹਨਾਂ ਦੇ ਕੋਲ ਮੈਂਡੇਟ ਨਹੀਂ ਹੈਗਾ, ਇਹਨਾਂ ਦੇ ਨਾਲ ਤਸਲਾਮ ਲੈਣਾ ਵੀ ਜਿਹੜਾ ਉਹ ਜਾਇਜ਼ ਨਹੀਂ ਹੈ। ਲੇਕਿਨ ਜਾ ਕੇ ਵਜ਼ੀਰ ਆਜ਼ਮ ਨਾਲ ਮੁਲਾਕਾਤਾਂ ਵੀ ਕਰਨਗੇ ਫਾਰਮ 47 ਦੇ ਨਾਲ। ਤੇ ਮਤਲਬ ਪੂਰੀ ਮੁਨਾਫਕਤ ਹੈ, ਹਰ ਪਾਸੇ ਖੇਡਣਾ ਹੈ। ਤੇ ਜਦੋਂ ਵੀ ਤੁਹਾਨੂੰ ਇਹ ਐਲਾਨ ਕਰਦੇ ਕਿਤੇ ਨਜ਼ਰ ਆਉਣ, ਇਹ ਸਮਝ ਲੈਣਾ ਵੀ ਇਹ ਜਰਨੈਲਾਂ ਦਾ ਕੋਈ ਨਾ ਕੋਈ ਕੰਮ ਹੈ ਜਿਹੜਾ ਇਹ ਕਰਨ ਲੱਗੇ ਨੇ। ਇਹਨਾਂ ਦੇ ਕੋਲੋਂ ਜਿਹੜੀ ਫਲਾਹ ਹੈ ਉਹ ਐਕਸਪੈਕਟ ਕਰਨੀ ਨਹੀਂ ਕਦੀ ਵੀ। ਇਹਨਾਂ ਦੀ ਲੀਡਰਸ਼ਿਪ ਦੇ ਕੋਲੋਂ, ਪੀਪਲਸ ਪਾਰਟੀ ਕੋਲੋਂ ਕਰ ਸਕਦੇ ਹੋ ਕਦੀ ਵੀ, ਨੂਨ ਲੀਗ ਕੋਲੋਂ ਕਰ ਸਕਦੇ ਹੋ ਕਦੀ ਵੀ। ਮੈਂ ਹਾਲਾਂਕਿ ਉਹਨਾਂ ਕੋਲੋਂ ਵੀ ਕੋਈ ਫਲਾਹ ਨਹੀਂ, ਲੇਕਿਨ ਹੋ ਸਕਦਾ ਫਿਰ ਵੀ ਕਦੀ ਉਹ ਗਲਤੀ ਨਾਲ ਕਰ ਦੇਣ, ਲੇਕਿਨ ਇੱਥੋਂ ਨਹੀਂ। ਇੱਥੋਂ ਆ ਤੁਸੀਂ ਸੋਚਣਾ ਕਿ ਜਦੋਂ ਇਹਨਾਂ ਨੇ ਅੱਲਾ ਦੇ ਹੁਕਮ ਨਾਲ ਕੋਈ ਐਲਾਨ ਕਰਨਾ ਨਾ, ਸਾਨੂੰ ਦੱਸ ਕੇ ਵੀ ਅਸੀਂ ਅੱਲਾ ਦੇ ਹੁਕਮ ਨਾਲ ਕਰ ਰਹੇ ਹਾਂ, ਉਹ ਅਸਲ ਅੱਲਾ ਦੇ ਹੁਕਮ ਨਾਲ ਨਹੀਂ ਕਰ ਰਹੇ ਹੁੰਦੇ, ਇਹ ਆਪਣੇ ਮੁਫਾਦਾਤ ਨੂੰ ਸਾਹਮਣੇ ਰੱਖ ਕੇ ਉਹ ਐਲਾਨ ਜਿਹੜੇ ਨੇ ਉਹ ਕਰ ਰਹੇ ਹੁੰਦੇ ਨੇ। ਅੱਗੇ ਚੱਲਦੇ ਹਾਂ ਜੀ, ਅਗਲਾ ਲਤੀਫਾ ਲੈ ਲਓ। ਤਰੱਕੀ ਦੀਆਂ ਚਾਬੀਆਂ ਨਵਾਜ਼ ਸ਼ਰੀਫ ਦੇ ਕੋਲ ਹੈ। ਜਿਸ ਤਰ੍ਹਾਂ ਜੇਬ 'ਚ ਚਾਬੀ ਡਰਾਈਵਰ ਦੇ ਕੋਲ ਹੁੰਦੀ, ਜੀਪ ਦੀ ਚਾਬੀ ਡਰਾਈਵਰ ਕੋਲ ਹੁੰਦੀ, ਉਹ ਕਹਿੰਦੇ ਨੇ, ਜੇਬ ਕਹਿ ਦਿੱਤਾ ਮੈਂ। ਤਰੱਕੀ ਦੀਆਂ ਚਾਬੀਆਂ ਨਵਾਜ਼ ਸ਼ਰੀਫ ਦੇ ਕੋਲ ਨੇ, ਜਿਸ ਤਰ੍ਹਾਂ ਜੀਪ ਦੀ ਚਾਬੀ ਡਰਾਈਵਰ ਕੋਲ ਹੁੰਦੀ ਹੈ। ਇਮਰਾਨ ਖਾਨ ਤੇ ਪਰਵੇਜ਼ ਮੁਸ਼ਰਫ ਨੂੰ ਪਾਕਿਸਤਾਨ ਮਿਲਿਆ ਜ਼ਰੂਰ ਸੀ, ਪਰ ਗੱਡੀ ਦੀ ਚਾਬੀ ਜਿਹੜੀ ਹੈ ਉਹ ਨਵਾਜ਼ ਸ਼ਰੀਫ ਜੇਬ 'ਚ ਪਾ ਕੇ ਲੈ ਗਿਆ ਸੀ। ਇਸ ਲਈ ਪਾਕਿਸਤਾਨ ਉਹਨਾਂ ਦਿਨਾਂ 'ਚ ਕੋਈ ਤਰੱਕੀ ਨਹੀਂ ਕਰ ਸਕਿਆ। ਇਹ ਹੁਣ ਇਸ ਵੇਲੇ ਪਿਛਲੇ ਪਾਕਿਸਤਾਨ ਦੇ 60 ਸਾਲਾਂ 'ਚ ਸਭ ਤੋਂ ਘੱਟ ਇਨਵੈਸਟਮੈਂਟ ਹੈ। 70 ਕੰਪਨੀਆਂ ਵੱਡੀਆਂ ਪਾਕਿਸਤਾਨ ਛੱਡ ਕੇ ਚਲੇ ਗਈਆਂ ਨੇ। 13 ਕਰੋੜ ਬੰਦੇ ਨੂੰ ਨੌਕਰੀ ਚਾਹੀਦੀ ਹੈ, ਜਿਹਦੇ ਵਿੱਚੋਂ ਕਮ ਸੇ ਕਮ ਇਸ ਵੇਲੇ 2 ਨੌਕਰੀ ਵਾਲਿਆਂ ਨੂੰ ਪਾਸੇ ਤੇ ਕਰ ਦਿਓ, 2 ਕਰੋੜ 60 ਲੱਖ ਬੱਚੇ ਸਕੂਲਾਂ ਤੋਂ ਬਾਹਰ ਨੇ। ਜਿਹੜੇ ਸਕੂਲ ਮੁਰੰਮਤ ਕਰਨੇ ਸਨ ਉਹਨਾਂ ਦਾ 30 ਅਰਬ ਬਾਜੀ ਨੇ ਵਾਪਸ ਲੈ ਲਿਆ। ਹਾਂ, ਬਾਜੀ ਕੋਲ ਜਹਾਜ਼ ਆ ਗਿਆ। ਇਹ ਹੁਣ ਪਤਾ ਨਹੀਂ ਕਿਹੜੀ ਤਰੱਕੀ ਦੀਆਂ ਚਾਬੀਆਂ ਨੇ। ਇਹ ਮੈਂ ਵੈਸੇ ਇੱਕ ਗੱਲ ਤੋਂ ਹੈਰਾਨ ਹੈ ਕਿ ਅਜ਼ਮਾ ਬੁਖਾਰੀ ਸਾਹਿਬਾ ਨੂੰ ਨਾਲ ਲੈ ਕੇ ਗਏ ਨੇ, ਮਰੀਮ ਔਰੰਗਜ਼ੇਬ ਨੂੰ ਲੈ ਕੇ ਗਏ ਨੇ, ਭਾ ਨੂੰ ਉੱਥੇ ਛੱਡਿਆ ਹੋਇਆ ਗਿਲਗਿਤ ਬਲਤਿਸਤਾਨ, ਬਾਜੀ ਇਹਨਾਂ ਨਹੀਂ ਲੈ ਕੇ ਗਏ। ਹਾਲਾਂਕਿ ਜਿਹੜੇ ਕੰਮ ਉੱਥੇ ਭਾ ਨੇ ਆ ਜਾਣਾ ਉਹ ਕੋਈ ਬੰਦਾ ਹੋਰ ਨਹੀਂ ਆ ਸਕਦਾ। ਮਤਲਬ ਮੇਰੇ ਕਹਿਣ ਦਾ ਇਹ ਹੈ ਕਿ ਜਿਹੜੀ ਜ਼ਾਹਿਰ ਹੈ ਕਿ ਇਤਮਾਦ ਦੇ ਨਾਲ, ਭਾ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਬਾਜੀ ਮਸ਼ਵਰਾ ਲੈ ਸਕਦੇ ਨੇ। ਜਿਹੜੇ ਕੰਮ ਭਾ ਕਰ ਸਕਦਾ ਉੱਥੇ ਬਾਜੀ ਵਾਸਤੇ, ਉਹ ਕੋਈ ਹੋਰ ਬੰਦਾ ਤਾਂ ਨਹੀਂ ਕਰ ਸਕਦਾ ਜਾਂ ਖਾਤੂਨ ਨਹੀਂ ਕਰ ਸਕਦੀ। ਕਿਉਂਕਿ ਇੰਨਾ ਇਤਬਾਰ ਤੇ ਬਾਜੀ ਕਿਸੇ ਹੋਰ ਤੇ ਨਹੀਂ ਕਰ ਸਕਦੀ ਜਿੰਨਾ ਭਾ ਤੇ ਕਰ ਸਕਦੀ।
ਇਸ ਲਈ ਭਾਅ ਮਸ਼ਵਰਾ ਵੀ ਅੱਛਾ ਦੇਗਾ, ਭਾਅ ਦੇ ਉੱਤੇ ਇਤਬਾਰ ਵੀ ਕੀਤਾ ਜਾ ਸਕਦਾ, ਭਾਅ ਦੇ ਨਾਲ ਰਾਜ਼ ਨਿਆਜ਼ ਦੀਆਂ ਗੱਲਾਂ ਵੀ ਕੀਤੀਆਂ ਜਾ ਸਕਦੀਆਂ ਨੇ। ਲੇਕਿਨ ਭਾਅ ਨੂੰ ਛੱਡਿਆ ਉੱਥੇ ਦੱਸਣ ਲਈ ਵੀ ਚਾਬੀ ਗੱਡੀ ਦੀ ਜਿਹੜੀ ਉਹ ਨਵਾਜ਼ ਸ਼ਰੀਫ ਲੈ ਕੇ ਭੱਜ ਗਿਆ ਹੈ। ਇਸ ਲਈ ਪਾਕਿਸਤਾਨ ਤਰੱਕੀ ਨਹੀਂ ਕਰ ਰਿਹਾ। ਭਾਅ ਜੀ ਫਿਰ ਇਸ ਤਰ੍ਹਾਂ ਕਰੋ ਕਿ ਹੁਣ ਹੀ ਨਵਾਜ਼ ਸ਼ਰੀਫ ਕੋਲੋਂ ਚਾਬੀ ਲੈ ਕੇ ਸ਼ਹਿਬਾਜ਼ ਸ਼ਰੀਫ ਨੂੰ ਦੇ ਦਿਓ, ਕਿਉਂਕਿ ਆਵਾਮ ਦਾ ਤੇ ਰੇੜ ਕੱਢ ਕੇ ਰੱਖ ਦਿੱਤਾ ਜੀ ਜੋ ਕੁਝ ਆਵਾਮ ਨਾਲ ਕੀਤਾ ਹੈ। ਅੱਗੇ ਚੱਲਨੇ ਜੀ, ਅਗਲੀ ਖਬਰ ਉਹ ਵੀ ਲਤੀਫਾ ਹੀ ਹੈ। ਯਕੀਨ ਦਿਲਾਨਾ ਹੈ ਕਿ ਬਤੌਰ ਚੀਫ ਜਸਟਿਸ ਬਿਲਾ ਤਫਰੀਕ ਹਰ ਪਾਕਿਸਤਾਨੀ ਦੇ ਆਇਨੀ ਹਕੂਕ ਦਾ ਤਹਫੁਜ਼ ਕਰਾਂਗਾ। ਯਕੀਨ ਦਿਲਾਨਾ ਹੈ ਕਿ ਬਤੌਰ ਚੀਫ ਜਸਟਿਸ ਬਿਲਾ ਤਫਰੀਕ ਹਰ ਪਾਕਿਸਤਾਨੀ ਦੇ ਆਇਨੀ ਹਕੂਕ ਦਾ ਤਹਫੁਜ਼ ਕਰਾਂਗਾ। ਇਹ ਜਨਾਬ ਜਸਟਿਸ ਅਮੀਨੁद्दीन ਸਾਹਿਬ ਨੇ ਲਤੀਫਾ ਤੇ ਸ਼ਗੂਫਾ ਛੱਡਿਆ। ਹੁਣ ਇੱਥੇ ਮੈਂ ਕੀ ਗੱਲ ਕਰਾਂ, ਜਿਹੜੇ ਆਪ ਹੀ ਪੂਰੇ ਦਾ ਪੂਰਾ ਜਿਨ੍ਹਾਂ ਦਾ ਵਜੂਦ ਹੀ ਗੈਰ ਆਇਨੀ ਹੈ, ਉਹ ਮਤਲਬ ਆਪ ਹੀ ਮੰਬਾ ਨੇ ਗੈਰ ਆਇਨੀ ਹੋਣ ਦਾ, ਉਹ ਕਹਿੰਦੇ ਨੇ ਵੀ ਮੈਂ ਲੋਕਾਂ ਦੇ ਆਇਨੀ ਹਕੂਕ ਦਾ ਤਹਫੁਜ਼ ਕਰਾਂਗਾ। ਅੱਲਾ ਹੀ ਖੈਰ ਕਰੇ। ਅੱਛਾ ਜੀ, ਅਗਲੀ ਖਬਰ ਲੈ ਲਓ। ਅੱਗੇ ਬੜੀ ਜ਼ਬਰਦਸਤ ਖਬਰ ਹੈ। ਇਹ ਕੌਣ ਲੋਕ ਨੇ ਪੁੱਛਦੇ ਨੇ। ਲੌਂਡਾ ਲਪਾੜਾ ਜੀ, ਉਹ ਕਹਿੰਦੇ ਨੇ ਲੌਂਡਾ ਲਪਾੜਾ ਸਾਡੇ ਹਿਸਾਬ ਨਾਲ ਤੇ ਮਾਯੂਬ ਲਫ਼ਜ਼ ਹੈ, ਲੇਕਿਨ ਉਹ ਇਸਤੇਮਾਲ ਕਰਦੇ ਨੇ, ਉਹਨਾਂ ਨੂੰ ਪਸੰਦ ਹੈ। ਵੈਸੇ ਤੁਸੀਂ YouTube ਤੇ ਲੌਂਡਾ ਲਪਾੜਾ ਲਿਖ ਕੇ ਸਰਚ ਕਰਿਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕੌਣ ਆਉਂਦਾ ਹੈ। ਅੱਗੇ ਭਾ ਮਨਸੂਰ ਆ ਜਾਂਦਾ ਹੈ ਤੇ ਉਹਨਾਂ ਨੇ ਵੈਸੇ ਲੋਕਾਂ ਨੂੰ ਨਾਂ ਦਿੱਤਾ ਸੀ। ਵੈਸੇ ਇਹ ਤੋਂ ਭੈੜਾ ਵੀ ਕਿਸੇ ਨਾਲ ਨਹੀਂ ਹੋਇਆ ਨਾ। ਇਹਨਾਂ ਨੇ ਵਿਚਾਰੇ ਸੋਸ਼ਲ ਮੀਡੀਆ ਦੇ ਮੁੰਡਿਆਂ ਨੂੰ ਦਿੱਤਾ ਸੀ ਲੌਂਡਾ ਲਪਾੜਾ, ਤੇ ਦੁਨੀਆ ਨੇ ਉਲਟਾ ਇਹਨਾਂ ਦਾ ਨਾਂ ਪਾ ਦਿੱਤਾ ਹੈ। ਇਹਨਾਂ ਦੇ ਪਿੱਛੇ ਹੁਣ ਲੋਕਾਂ ਨੇ ਡੱਬਾ ਬੰਨ੍ਹ ਦਿੱਤਾ ਹੈ। ਹੁਣ ਜਿੱਧਰ ਨੂੰ ਜਾਂਦੇ ਨੇ ਪਿੱਛੇ ਡੱਬਾ ਖੜਕਦਾ ਫਿਰਦਾ ਹੈ ਤੇ ਇਹ ਹੋਰ ਭੱਜਦੇ ਨੇ ਡੱਬੇ ਦੇ ਸ਼ੋਰ ਤੋਂ। ਮਤਲਬ ਹੈ ਲੌਂਡਾ ਲਪਾੜਾ ਇਹਨਾਂ ਨਾਲ ਵੱਜ ਗਿਆ। ਪਰ ਉਹਨਾਂ ਗੱਲ ਬੜੀ ਜ਼ਬਰਦਸਤ ਕੀਤੀ ਹੈ। ਸੁਣੋ, ਗੱਲ ਕੋਈ ਵੀ ਚੰਗੀ ਕਰੇ ਉਹਦੀ ਸੁਣਨੀ ਚਾਹੀਦੀ ਹੈ। ਉਹ ਕਹਿੰਦੇ ਨੇ ਕਿ ਕੌਣ ਲੋਕ ਨੇ ਜਿਹੜਾ ਕੂੜਾ ਚੁੱਕਣ 'ਚ ਵੀ ਕਰਪਸ਼ਨ ਕਰਦੇ ਨੇ। ਗੱਲ ਤੇ ਉਹਨਾਂ ਦੀ ਠੀਕ ਹੈ। ਉਹ ਗੱਲ ਕਰਨ ਡਏ ਨੇ, ਉਹ ਜਿਹੜਾ ਤੁਸੀਂ ਵੀਡੀਓਜ਼ ਦੇਖੀਆਂ ਨੇ ਵੀ ਨਾਲੀ 'ਚੋਂ ਕੂੜਾ ਬਾਹਰ ਕੱਢਦੇ ਨੇ, ਵੀਡੀਓ ਬਣਾਉਂਦੇ ਨੇ ਕੱਢਦੇ ਹੋਇਆ, ਫਿਰ ਕੂੜਾ ਵਾਪਸ ਨਾਲੀ 'ਚ ਸੁੱਟ ਕੇ ਤੇ ਚਲੇ ਜਾਂਦੇ ਨੇ ਵੀਡੀਓ ਬਣਾਉਣ ਤੋਂ ਬਾਅਦ, ਕਿਉਂਕਿ ਵੀਡੀਓ ਬਣਾ ਲਈ ਹੁੰਦੀ ਹੈ। ਗੱਲ ਭਾ ਮਨਸੂਰ ਦੀ ਬਿਲਕੁਲ ਠੀਕ ਹੈ ਵੀ ਇਹ ਕੌਣ ਲੋਕ ਨੇ ਜਿਹੜੇ ਕੂੜਾ ਚੁੱਕਣ 'ਚ ਵੀ ਕਰਪਸ਼ਨ ਕਰਦੇ ਨੇ। ਉਹ ਕਹਿੰਦੇ ਨੇ ਇੰਨੀ ਅਖਲਾਕੀਆਤ ਗਿਰ ਗਈ ਹੈ ਵੀ ਕੂੜਾ ਚੁੱਕਣ 'ਚ ਵੀ ਕਰਪਸ਼ਨ ਕਰ ਰਹੇ ਨੇ। ਅੱਗੇ ਤੁਰੇ ਚਲੋ। ਸਾਫ਼ ਸੁਥਰਾਈ ਪੈਸਿਆਂ ਦੀ ਨਹੀਂ ਕਰਨੀ ਤੇ ਕੂੜੇ ਦੀ ਕਰਨੀ ਸੀ। 1 ਅਰਬ ਦੀ ਕਰਪਸ਼ਨ ਦਾ ਇਲਜ਼ਾਮ। ਉਹ ਫੈਸਲਾਬਾਦ 'ਚ ਜਿਹੜਾ 1 ਅਰਬ ਦੀ ਕਰਪਸ਼ਨ ਹੋਈ ਹੈ, ਉਹ ਕਹਿੰਦੇ ਨੇ ਵੀ ਕੂੜੇ 'ਚ ਵੀ ਕਰਪਸ਼ਨ ਕਰ ਲਈ ਇਹਨਾਂ ਨੇ। ਮਨਸੂਰ ਸਾਹਿਬ ਮੇਰੀ ਗੱਲ ਸੁਣੋ, ਸੁਨਿਆਰੇ ਨੇ ਜੋ ਵੀ ਕਰਨਾ ਹੈ ਸੋਨੇ ਨਾਲ ਕਰਨਾ ਹੈ, ਇੰਝ ਹੀ ਹੈ ਨਾ। ਲਲਾਰੀ ਨੇ ਜੋ ਕਰਨਾ ਹੈ ਤੇ ਜੋ ਵੀ ਦੁਪੱਟੇ ਛਪੱਟੇ ਰੰਗ ਦਾ ਉਹਦੇ ਨਾਲ। ਕੋਈ ਤਰਖਾਣ ਹੋਏਗਾ ਤੇ ਉਹਨੇ ਜੋ ਕਰਨਾ ਹੈ ਉਹ ਆਪਣੀ ਲੱਕੜ ਛੱਕੜ ਨਾਲ ਕਰਨਾ ਹੈ। ਕੋਈ ਆੜਤੀਆ ਹੋਏਗਾ ਉਹਨੇ ਆੜਤ ਨਾਲ ਉਹੀ ਕੰਮ ਕਰਨਾ ਹੈ। ਇਸੇ ਤਰੀਕੇ ਨਾਲ ਕੋਈ ਸਿੰਗਰ ਹੋਏਗਾ ਉਹ 2 ਗਾਣੇ ਘੱਟ ਗਾ ਦੇਗਾ ਰਾਤ ਨੂੰ ਜਿਹੜੇ ਪੈਸੇ ਤੁਹਾਡੇ ਕੋਲ ਫੜੇ ਹੋਣਗੇ। ਹਰ ਬੰਦੇ ਨੇ ਸਰਕਾਰ ਉੱਥੇ ਹੀ ਕਰਪਸ਼ਨ ਕਰਨੀ ਹੁੰਦੀ ਹੈ ਜਿੱਥੇ ਉਹਦਾ ਵਸ ਚੱਲਦਾ ਹੈ। ਜਿਹੜਾ ਇਮਾਨਦਾਰ ਹੈ ਉਹਨੇ ਨਹੀਂ ਕਰਨੀ, ਜਿਹੜਾ ਬੇਈਮਾਨ ਹੈ ਉਹਨੇ ਕਰਨੀ ਹੈ, ਕਿਉਂਕਿ ਆਵੇ ਦਾ ਆਵਾ ਹੀ ਵਿਗੜਿਆ ਹੈ। ਜਿਸ ਤਰ੍ਹਾਂ ਜਨਾਬ ਆਪਣੇ ਕਲਮ ਦੀ ਕਰਪਸ਼ਨ ਕਰਦੇ ਨੇ, ਜਨਾਬ ਆਪਣੇ ਜ਼ਮੀਰ ਦੀ ਕਰਪਸ਼ਨ ਕਰਦੇ ਨੇ, ਜਨਾਬ ਬਾਜੀ ਦੀ ਪੂਰੀ ਗੁਲਾਮੀ ਕਰਦੇ ਨੇ ਔਰ ਜਰਨੈਲਾਂ ਦੇ ਟਾਊਟ ਬਣੇ ਨੇ। ਤੇ ਹੁਣ ਮੈਨੂੰ ਇਹ ਗੱਲ ਦੱਸੋ ਵੀ ਜੇ ਜਨਾਬ ਕੋਲ ਉਹਨਾਂ ਦੇ ਕੋਈ ਕੂੜਾ ਹੈ ਨਾ, ਫਿਰ ਵੀ ਚੁੱਕਣਾ ਹੈ, ਕੋਈ ਸਬਸਟੈਂਸ਼ੀਅਲ ਕੁਛ ਹੈ। ਜਨਾਬ ਦੇ ਕੋਲ ਤੇ ਲਫ਼ਜ਼ ਸਨ, ਸੋਚ ਸੀ, ਖਿਆਲ ਸੀ, ਅਹਿਸਾਸ ਸੀ, ਅਲਫਾਜ਼ ਸਨ। ਜੇ ਜਨਾਬ ਨੇ ਉਹਨੂੰ ਨਹੀਂ ਛੱਡਿਆ ਕਰਪਸ਼ਨ ਕਰਨ ਤੋਂ ਤੇ ਫਿਰ ਬਾਕੀ ਕਿਸ ਤਰ੍ਹਾਂ ਹੋਣਗੇ? ਇਹਦਾ ਜਵਾਬ ਤੁਹਾਨੂੰ ਮਜ਼ੀਦ ਅੱਗੇ ਚੱਲ ਕੇ ਦਿੰਨੇ ਆ, ਥੋੜਾ ਜਿਹਾ ਹੋਰ ਇੱਥੇ ਚਾਨਣ ਪਾਉਣੇ ਆ, ਵੱਡੇ ਬਲਬ ਨਾ ਤੁਹਾਡੇ ਤੇ। ਲੇਕਿਨ ਅੱਗੇ ਕੋਈ ਗੱਲਾਂ ਕਰ ਲਈਏ। ਫੈਸਲਾਬਾਦ ਦੇ ਵਿੱਚ ਰੇਲਵੇ ਪੁਲਿਸ ਨੇ ਇੱਕ ਜਵਾਨ ਫੜਿਆ ਜਿਹੜਾ ਚੈਟ GPT ਦੇ ਨਾਲ ਉਹਨੇ ਜਾਲੀ ਟਿਕਟ ਬਣਾਈ ਰੇਲਵੇ ਦੀ ਤੇ ਉੱਤੇ ਸਫ਼ਰ ਕਰਦਾ ਸੀ। ਚੈਟ GPT ਨੂੰ ਉਹਨੇ ਅਸਲ ਟਿਕਟ ਦੀ ਮੇਰੇ ਖਿਆਲ ਤਸਵੀਰ ਖਿੱਚ ਕੇ ਦਿੱਤੀ ਹੋਣੀ ਹੈ ਵੀ ਇਹਦੇ ਨਾਲ ਦੀ ਟਿਕਟ ਬਣਾ ਦੇ। ਉਹਨੇ ਬਣਾਤੀ ਤੇ ਉਸ ਟਿਕਟ ਦੇ ਉੱਤੇ ਸਫ਼ਰ ਕਰ ਰਿਹਾ ਸੀ ਜਾਲੀ ਤੇ। ਉਹ ਫੜਿਆ ਗਿਆ। ਹੁਣ ਤੁਸੀਂ ਕਹੋਗੇ ਵੀ ਯਾਰ ਇਹ ਕਿਹੋ ਜਿਹਾ ਬੰਦਾ ਹੈ, ਇਹ ਟਿਕਟ ਦੇ ਉੱਤੇ ਕਰਪਸ਼ਨ ਕਰਨ ਡਿਆ। ਸਰਕਾਰ ਉਹਦੇ ਹੱਥ ਉਹੀ ਆਈ ਸ਼ੈ ਜਿਵੇਂ ਜਨਾਬ ਦੇ ਹੱਥ ਜਿਹੜੀ ਸ਼ੈ ਆਈ ਹੈ। ਜਨਾਬ ਨੇ ਨਹੀਂ ਬਖਸ਼ਿਆ ਉੱਥੇ ਕਰਪਸ਼ਨ ਕਰਨ ਨੂੰ। ਇਸੇ ਤਰੀਕੇ ਨਾਲ ਉਹਦੇ ਹੱਥ ਜੋ ਆਇਆ ਉਹ ਵੀ ਨਹੀਂ ਹਟਣ ਡਿਆ। ਮੇਨ ਕੌਮ, ਮਨਹੈਸਲ ਕੌਮ ਜਿਹੜੀ ਹੈ, ਉਹ ਤਕਰੀਬਨ 98% ਲੋਕ ਜਿਹੜੇ ਆ ਉਹ ਕਰਪਸ਼ਨ ਤੋਂ ਬਾਜ਼ ਨਹੀਂ ਆਉਂਦੇ ਜਦੋਂ ਉਹਨਾਂ ਨੂੰ ਮੌਕਾ ਮਿਲਦਾ। ਇੰਟੈਗਰਿਟੀ, ਤੁਹਾਨੂੰ ਵੈਸੇ ਇਸ ਲਫ਼ਜ਼ ਦਾ ਪਤਾ ਨਹੀਂ ਹੋਣਾ, ਲੇਕਿਨ ਇੰਟੈਗਰਿਟੀ ਇੱਕ ਲਫ਼ਜ਼ ਹੁੰਦਾ ਹੈ। ਉਹ ਕਿਉਂਕਿ ਇਸ ਵੇਲੇ ਮੁਕਾ ਦਿੱਤਾ ਜਰਨੈਲਾਂ ਨੇ ਬਾਰ-ਬਾਰ। ਇਹ ਜਿਹੜੀ ਉਹਨਾਂ ਨੇ ਪਨੀਰੀ ਲਾਈ ਹੈ ਬਾਰ-ਬਾਰ ਮੁਲਕ ਦੇ ਵਿੱਚ ਸਿਆਸਤਦਾਨਾਂ ਦੀ, ਸਹਾਫੀਆਂ ਦੀ, ਇਹ ਜਿਹੜੀ ਪਨੀਰੀ ਲਾਈ ਹੈ ਉਹਦੇ ਵਿੱਚੋਂ ਫਿਰ ਇੰਟੈਗਰਿਟੀ ਮੁੱਕ ਗਈ ਹੈ ਸਾਰੀ ਦੀ ਸਾਰੀ। ਅੱਗੇ ਚਲੋ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ। ਅੱਜ ਅਦਾਲਤ ਚੀਖ ਕੇ ਖੁਦ ਤੇ ਹੋਣ ਵਾਲੇ ਤਸ਼ੱਦਦ ਦੇ ਵਿੱਚ ਦੱਸ ਰਹੀ ਸੀ ਆਪਣਾ ਜਿਹੜੀ ਪਿੰਕੀ, ਅਨਮੋਲ ਉਰਫ ਪਿੰਕੀ, ਕਿ ਅਦਾਲਤ 'ਚ ਉਹਦੇ 'ਤੇ ਜਿਹੜਾ ਤਸ਼ੱਦਦ ਹੋਇਆ ਉਹ ਚੀਖ ਕੇ ਦੱਸ ਰਹੀ ਸੀ। ਤੇ ਪੁਲਿਸ ਵਾਲੀਆਂ
ਜ਼ਬਰਦਸਤੀ ਉਹਦੇ ਮੂੰਹ ਤੇ ਹੱਥ ਵੀ ਰੱਖ ਰਹੀਆਂ ਸਨ, ਉਹਦਾ ਸਾਹ ਵੀ ਬੰਦ ਕਰ ਰਹੀਆਂ ਸਨ ਤੇ ਉਹਦੇ ਤੇ ਦੁਪੱਟੇ ਵੀ ਦੇ ਰਹੀਆਂ ਸਨ। ਮਤਲਬ ਕਿ ਉਹਦੇ ਤੇ ਤਸ਼ੱਦਦ ਕੈਮਰਿਆਂ ਦੇ ਸਾਹਮਣੇ, ਇਹ ਤਸ਼ੱਦਦ ਹੀ ਹੈ ਨਾ, ਕਿਸੇ ਬੰਦੇ ਦੇ ਮੂੰਹ ਤੇ ਹੱਥ ਰੱਖਣਾ, ਉਹਦੇ ਤੇ ਜ਼ਬਰਦਸਤੀ ਕੱਪੜਾ ਪਾਉਣਾ, ਉਹਦਾ ਸਾਹ ਬੰਦ ਕਰਨਾ। ਇਹ ਮੈਂ ਨਹੀਂ, ਸ਼ਮਾ ਜਨੇਜੋ ਸਾਹਿਬਾ ਕਹਿ ਰਹੀਆਂ ਨੇ, ਜਿਨ੍ਹਾਂ ਦੇ ਬਾਰੇ ਤਾਸਰ ਹੈ ਕਿ ਉਹ ਵੀ ਜਰਨੈਲੀ ਟਾਊਟ ਨੇ। ਉਹ ਖੁਦ ਕਹਿ ਰਹੀਆਂ ਨੇ ਕਿ ਇਹ ਤਸ਼ੱਦਦ ਹੋ ਰਿਹਾ ਸੀ। ਹੁਣ ਵੇਖ ਲਓ, ਇੱਥੇ ਪੁਲਿਸ ਵਾਲਿਆਂ ਨੇ ਵੀ ਆਪਣੀ ਕਰਪਸ਼ਨ ਕੀਤੀ, ਜਿਹੜਾ ਉਹਨਾਂ ਦਾ ਵੱਸ ਚੱਲਿਆ। ਅੱਗੇ ਚਲੋ, ਅਗਲੀ ਖਬਰ ਇਹ ਹੈ ਕਿ ਪੀਰਮਲ ਦੇ ਵਿੱਚ ਇੱਕ ਪੁਲਿਸ ਵਾਲਿਆਂ ਨੇ, ਟ੍ਰੈਫਿਕ ਪੁਲਿਸ ਵਾਲਿਆਂ ਨੇ 2000 ਰੁਪਏ ਦਾ ਚਲਾਨ ਕੀਤਾ। ਗੱਡੀ ਦਾ ਜਿਹੜਾ ਡਰਾਈਵਰ ਸੀ ਉਹ ਸਾਹਮਣੇ ਦੁਕਾਨ ਦੇ ਵਿੱਚ ਚਲਾਨ ਜਮ੍ਹਾਂ ਕਰਾਉਣ ਗਿਆ। ਉੱਥੇ ਉਹਨੇ 2000 ਦੇ ਕੇ ਆਪਣੀ ਜਾਨ ਛੁਡਾ ਕੇ ਉੱਥੋਂ ਚਲਾ ਗਿਆ। ਦੁਕਾਨ ਵਾਲੇ ਨੇ ਆਨਲਾਈਨ ਸਿਸਟਮ ਦੇ ਵਿੱਚ 2000 ਜਮ੍ਹਾਂ ਕਰਕੇ ਤੇ ਰਸੀਦ ਦੇਣੀ ਸੀ। ਉਹਨੇ ਕਸਟਮਰ ਨੂੰ ਕਿਹਾ ਕਿ ਮੇਰਾ ਸਿਸਟਮ ਨਹੀਂ ਚੱਲਣ ਡਿਆ ਤੇ ਪੁਲਿਸ ਵਾਲਿਆਂ ਨੂੰ ਮੈਂ ਕਹਿ ਦਿੰਦਾ, ਤੁਹਾਨੂੰ ਤੁਹਾਡੇ ਕਾਗਜ਼ ਵਾਪਸ ਕਰ ਦਿੰਦਾ, ਮੈਂ ਬਾਅਦ ਦੇ ਵਿੱਚ ਜਿਹੜਾ ਉਹ ਤੁਹਾਨੂੰ ਰਸੀਦ ਪੁਲਿਸ ਵਾਲਿਆਂ ਨੂੰ ਦੇ ਦਿਆਂਗਾ। ਉਹ ਜਵਾਨ ਆਪਣੇ ਕਾਗਜ਼ ਲੈ ਕੇ ਚਲਾ ਗਿਆ। ਪਿੱਛੋਂ ਦੁਕਾਨ ਵਾਲੇ ਨੇ ਅਜੇ ਉਸ ਸਿਸਟਮ ਦੇ ਵਿੱਚ ਪਾਉਣਾ ਸੀ 2000, ਪੁਲਿਸ ਵਾਲੇ ਗਏ, ਉਹਨਾਂ ਕਿਹਾ ਛੱਡ, ਅਸੀਂ ਚਲਾਨ ਹੀ ਨਹੀਂ ਕਰਨਾ ਉਹਦਾ, ਤੂੰ ਸਾਨੂੰ ਪੈਸੇ ਦੇ ਦੇ। ਉਹਦੇ ਕੋਲੋਂ ਪੈਸੇ ਲਏ ਤੇ ਗਾਂਹ ਗਏ। ਹੁਣ ਮਨਸੂਰ ਅਲੀ ਖਾਨ ਸਾਹਿਬ, ਤੁਸੀਂ ਕਹੋਗੇ ਵੀ ਯਾਰ ਕਿਹੋ ਜਿਹੇ ਬੰਦੇ ਉਹ ਟ੍ਰੈਫਿਕ ਚਲਾਨ ਦੇ ਵਿੱਚ ਕਰਪਸ਼ਨ ਕਰ ਲਈ। ਜਨਾਬ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ, ਤੁਹਾਡੇ ਹੱਥ ਵੀਲੌਗ ਹੈ, ਤੁਸੀਂ ਉਹਦੇ 'ਚ ਨਹੀਂ ਹਟਦੇ ਕਰਪਸ਼ਨ ਕਰਨਾ। ਤੁਹਾਡੇ ਹੱਥ ਜਿਹੜਾ ਬਿਆਨੀਆਂ, ਤੁਸੀਂ ਉਹਦੇ 'ਚ ਬਾਜ਼ ਨਹੀਂ ਆਉਂਦੇ ਕਰਪਸ਼ਨ ਕਰਨਾ, ਡੰਡੀ ਮਾਰਨ ਨੂੰ। ਜਦੋਂ ਇਮਰਾਨ ਖਾਨ ਦੀ ਹਕੂਮਤ ਸੀ ਤੇ 1 ਰੁਪਈਆ ਤੇਲ ਦਾ ਵਾਧਾ ਸੀ ਤੇ ਤੁਸੀਂ ਜਨਾਬ ਪੂਛਲ ਤੇ ਖੜੇ ਹੋ ਜਾਂਦੇ ਸੋ, ਤੇ ਹੁਣ ਆਵਾਮ 450 ਤੇ ਹੁਣ ਤੁਸੀਂ ਸੁੱਤੇ ਹੋ, ਗੱਲ ਹੀ ਕੋਈ ਨਹੀਂ ਹੈ। ਉਦੋਂ ਮੇਰੇ ਕਪਤਾਨ, ਮੇਰੇ ਕਪਤਾਨ, ਮੇਰੇ ਕਪਤਾਨ ਤੋਂ ਮੇਰਾ ਮਤਲਬ ਹੈ ਕਿ ਤੁਸੀਂ ਜਿਹੜੇ ਹੋ ਉਸ ਵੇਲੇ ਇੰਝ ਹੀ ਸੀ ਵੀ ਜਿਵੇਂ ਮੇਰਾ ਮਤਲਬ ਮੇਰਾ ਕਪਤਾਨ ਤੁਹਾਡਾ ਫੁੱਫੜ ਲੱਗਦਾ। ਇਹ ਕੋਈ ਮੈਂ ਮਾਯੂਬ ਗੱਲ ਨਹੀਂ ਕਰਦਾ, ਫੁੱਫੜ ਜਿਸ ਤਰ੍ਹਾਂ ਫੁੱਫਾ ਹੁੰਦਾ ਉਸ ਵੇਲੇ, ਤੇ ਤੁਸੀਂ ਮੇਰਾ ਮਤਲਬ ਹਰ ਵੇਲੇ ਮੇਰਾ ਕਪਤਾਨ। ਤੇ ਹੁਣ ਨਹੀਂ ਤੁਸੀਂ ਦੱਸਦੇ, ਹੁਣ ਦੱਸੋਗੇ ਵੀ ਕਿਵੇਂ? ਅੱਗੇ ਤੁਹਾਨੂੰ ਚੱਲ ਕੇ ਦੱਸਣੇ ਤੁਹਾਡਾ ਵੀ ਇਹ ਸਾਰੇ ਇਸੇ ਤਰੀਕੇ ਨਾਲ। ਅੱਗੇ ਜ਼ਰਾ ਸੁਣ ਲਓ, ਤੁਸੀਂ ਕਹੋਗੇ ਵੀ ਇਹ ਯਾਰ ਕੂੜੇ ਤੇ ਕਰਪਸ਼ਨ ਕਰਦੇ। ਨਹੀਂ, ਕੂੜੇ ਤੇ ਨਹੀਂ, ਕੋਈ ਨਹੀਂ ਅਟਣ ਡਿਆ, ਇਹ ਪੈਰਾ ਫੋਰਸ ਹੈ। ਇਹਨਾਂ ਦਾ ਜਿਹੜਾ ਲੋਗੋ ਹੈ ਸਾਈਵਾਲ ਦੇ ਵਿੱਚ ਲੱਗਾ ਹੋਇਆ, ਹਰ ਥਾਂ ਤੇ ਲੱਗਾ ਲੋਗੋ, ਇਹਨਾਂ ਦਾ ਲੋਗੋ ਹੈ ਜਿਹੜਾ ਇਹਨਾਂ ਦਾ ਨਾਰਾ ਹੈ ਉਹ ਹੈ ਪਹਿਲੇ ਇੱਜ਼ਤ ਫੇਰ ਨਫਾਜ਼, ਕਿ ਪਹਿਲੇ ਤੁਹਾਨੂੰ ਇੱਜ਼ਤ ਦੇਵਾਂਗੇ ਫੇਰ ਨਫਾਜ਼ ਕਰਾਂਗੇ ਆਪਣੇ ਕਾਨੂੰਨ ਦਾ। ਇਹ ਹੁਣ ਸਾਈਵਾਲ ਸ਼ਹਿਰ ਦੇ ਵਿੱਚ ਬੇਰੀ ਵਾਲੇ ਚੌਕ ਤੇ ਪੈਰਾ ਫੋਰਸ ਆਪਣੀ ਗਰੀਬ ਆਦਮੀ ਸੀ, ਰੇਹੜੀ ਹੋ ਸਕਦਾ ਗਲਤ ਜਗ੍ਹਾ ਤੇ ਖੜੀ ਕਰ ਲਈ ਹੋਵੇ, ਉਹਨੂੰ ਪਤਾ ਨਾ, ਉਹਨੂੰ ਪਹਿਲੇ ਤੇ ਪਤਾ ਉਹਦੇ ਕੋਲ ਮੰਗਿਆ, ਉਹਨੇ ਨਾ ਦਿੱਤਾ ਤੇ ਉਹਨੂੰ ਗ੍ਰਿਫਤਾਰ ਕੀਤਾ, ਉੱਥੇ ਚਪੇੜਾਂ ਮਾਰੀਆਂ, ਉਹਦੀ ਦੁਰਗਤ ਬਣਾਈ, ਉਹਦੀ ਬੇਇੱਜ਼ਤੀ ਕੀਤੀ, ਫਿਰ ਉਹਨੂੰ ਥਾਣੇ ਲੈ ਗਏ। ਚੰਦ ਦਿਨ ਪਹਿਲਾਂ ਕਰੀਮ ਬਲਾਕ ਦੇ ਵਿੱਚ ਇੱਕ ਬੈਲਟ ਵੇਚਣ ਵਾਲੇ ਨਾਲ ਵੀ ਇਹ ਕੰਮ ਕੀਤਾ ਸੀ ਪੈਰਾ ਵਾਲਿਆਂ ਨੇ। ਫਿਰ ਰੇਹੜੀਆਂ ਤੋੜਦੇ ਨੇ। ਹੁਣ ਤੁਸੀਂ ਕਹੋਗੇ ਯਾਰ ਰੇਹੜੀਆਂ ਤੇ ਕਰਪਸ਼ਨ ਕਰ ਦਿੱਤੀ ਤੁਸੀਂ। ਸਰਕਾਰ ਜਿਹਦੇ ਹੱਥ ਜੋ ਹੈ ਉਹ ਨਹੀਂ ਛੱਡਣ ਡਿਆ, ਜਿਵੇਂ ਜਨਾਬ ਦੇ ਹੱਥ ਜੋ ਹੈਗਾ ਜਨਾਬ ਨਹੀਂ ਛੱਡਣ ਡਏ। ਜਿੱਡੇ ਕਿ ਜਨਾਬ ਨੇ ਉਸੇ ਤਰ੍ਹਾਂ ਦੇ ਸਾਰੇ ਨੇ। ਜਨਾਬ ਬਿਲਕੁਲ ਟਿਪੀਕਲ ਪਾਕਿਸਤਾਨੀ ਨੇ। ਜਨਾਬ ਵੀ ਉਹ ਡਾਇਰੈਕਟ ਹਵਾਲਦਾਰ ਨੇ। ਜਿੱਥੇ ਜਿਹਦਾ ਹੱਥ ਪੈਣ ਡਿਆ ਉਹ ਨਹੀਂ ਛੱਡਣ ਡਿਆ। ਅੱਗੇ ਚੱਲਨੇ, ਅਗਲੀ ਖਬਰ ਲੈ ਲਓ। ਜਮਾਤ ਇਸਲਾਮੀ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ 2 ਹਲਕਿਆਂ ਦਾ ਉਹਨਾਂ ਨੇ ਕਰ ਲਿਆ ਐਗਰੀਮੈਂਟ ਨੂਨ ਲੀਗ ਨਾਲ। ਹਾਲਾਂਕਿ ਨੂਨ ਲੀਗ ਨੂੰ ਚੋਰ ਕਹਿੰਦੇ ਨੇ। ਹੁਣ ਕਹੋਗੇ ਯਾਰ ਤੁਸੀਂ ਜਿਹਨੂੰ ਚੋਰ ਕਹਿੰਦੇ ਉਹਨਾਂ ਨਾਲ ਸੀਟ ਐਡਜਸਟਮੈਂਟ ਕਰ ਲਈ। ਇਹਨਾਂ ਦਾ ਹਾਲ ਵੀ ਤੁਹਾਡੇ ਵਾਲਾ ਹੀ ਹੈ। ਹੁਣ ਬਾਰ-ਬਾਰ ਤੁਸੀਂ ਕਹੋਗੇ ਯਾਰ ਮੇਰੇ ਵਾਲਾ ਹਾਲ ਕਿਹੜਾ ਹੈ? ਇਹ ਵੇਖ ਲਓ ਵੀਡੀਓ ਜਿਹਦੇ 'ਚ ਤੁਸੀਂ ਕਹਿੰਦੇ ਸੋ। ਇਹ ਅਸਲ ਮਰੀਮ ਨਵਾਜ਼ ਸਾਹਿਬਾ ਦਾ ਇੰਟਰਵਿਊ ਲਿਆ ਸੀ, ਉਹਨਾਂ ਨੇ ਵਿੱਚੋਂ ਸ਼ੈਵਾਂ ਕਟਵਾ ਦਿੱਤੀਆਂ। ਇਹਨਾਂ ਨੇ ਅਗਲੇ ਦਿਨ ਟੀਵੀ ਤੇ ਕਿਸੇ ਨੇ ਹਵਾ ਕੱਢ ਦਿੱਤੀ ਮਾਰਕੀਟ 'ਚ ਕਿ ਮਰੀਮ ਨਵਾਜ਼ ਸਾਹਿਬਾ ਨੇ ਆਪਣੀ ਮਰਜ਼ੀ ਦੀਆਂ ਸ਼ੈਵਾਂ ਕਟਵਾਈਆਂ ਨੇ। ਇਹਨਾਂ ਨੇ ਕਿਹਾ ਯਾਰ ਇਹ ਤਾਂ ਮੇਰੀ ਇਨਸਲਟ ਹੋ ਜਾਏਗੀ। ਇਹਨਾਂ ਨੇ ਟੀਵੀ ਤੇ ਜਾ ਕੇ ਕਿਸੇ ਦਾ ਬਾਪ ਨਹੀਂ ਮੇਰੇ ਕੋਲ ਕਟਵਾ ਸਕਦਾ, ਕਿਸੇ ਦਾ ਬਾਪ ਨਹੀਂ ਦੱਸ ਸਕਦਾ ਜਰਨਲਿਜ਼ਮ ਮੈਨੂੰ ਕਿ ਜਰਨਲਿਜ਼ਮ ਕਿਵੇਂ ਕਰੀਦਾ। ਉਸ ਤੋਂ ਬਾਅਦ ਕਿਸੇ ਨੇ ਇਹਨਾਂ ਦੀ ਉਹ ਵੀਡੀਓ ਲੀਕ ਕਰ ਦਿੱਤੀ ਜਿਹਦੇ ਵਿੱਚ ਮਰੀਮ ਨਵਾਜ਼ ਇੰਜ ਕਰਕੇ ਕਹਿ ਰਹੀ ਸੀ ਕੱਟ ਕਾਕਾ, ਇਹ ਵੀ ਕੱਟ, ਇਹ ਵੀ ਕੱਟ। ਤੇ ਇਹ ਹੁਣ ਕਿਸੇ ਦਾ ਬਾਪ ਤਾਂ ਨਹੀਂ ਪਰ ਮਾਂ ਤੇ ਕਰਾ ਸਕਦੀ ਸੀ, ਉਹ ਵੀ ਇਹਨਾਂ ਦੀ ਆਪਣੀ, ਕਿਉਂਕਿ ਇਹਨਾਂ ਦੀ ਆਪਣੀ ਕਹਿ ਰਿਹਾ, ਸਾਡੀ ਵੀ ਸਾਰਿਆਂ ਦੀ, ਕਿਉਂਕਿ ਸਭ ਦੀ ਮਾਂ ਨੇ ਨਾ। ਉਹਨਾਂ ਕਿਹਾ ਕੱਟੋ। ਵੈਸੇ ਇਹਨਾਂ ਦੀ ਜਿਹੜੀ ਆਪਣੀ ਵਾਲਦਾ ਨੇ ਉਹ ਤਾਂ ਸਾਡੇ ਲਈ ਵੀ ਵਾਲਦਾ ਦੀ ਜਗ੍ਹਾ 'ਤੇ ਨੇ, ਬੜੇ ਹੀ ਮੁਹਤਰਮ ਨੇ, ਅਸੀਂ ਉਹਨਾਂ ਦਾ ਬਹੁਤ ਹੀ ਜ਼ਿਆਦਾ ਇਹਤਰਾਮ ਕਰਨੇ। ਅੱਲਾ ਉਹਨਾਂ ਨੂੰ ਖੁਸ਼ ਰੱਖੇ, ਜ਼ਿੰਦਗੀ ਦੇਵੇ। ਤੇ ਉਹ ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਤੇ ਇਹ ਜਿਹੜੀ ਸਭ ਦੀ ਮਾਂ ਉਹਦੀ ਗੱਲ ਕਰ ਰਹੇ। ਇਹ ਵੇਖ ਲਓ ਜ਼ਰਾ ਵੀਡੀਓ ਵੇਖ ਲਓ, ਉੱਥੋਂ ਪਤਾ ਲੱਗ ਜਾਏਗਾ। ये मंसूर अली खान है। किसी के बाप के अंदर इतनी हिम्मत नहीं है कि वो मुझे आके डिक्टेट करे कि मैंने क्या सवाल करना है और क्या नहीं करना, कि मुझे कोई प्रूफ करके आके दिखाए। हमने सहाफत की है इस तरह डंके की चोट पे कि रॉयल इसको भी अभी ना करें प्लीज, मैं पहले सुन लूं सवाल, क्योंकि मेरे पास तो कोई गाड़ी नहीं है भाई। नहीं, एग्जैक्ट रिपोर्ट बता रही। मरियम सफदर owned a BMW car which was gifted to her by the UAE royal family and the value of the car declared as rupees 3.5 million in the tax year 2009-2010 2009-2010। The same car was declared to be sold on a profit of rupees 19.66 million, तकरीबन 2 करोड़ रुपए की आपने वो गाड़ी बेची in the year 2011-12। आप पिक्चर इसको वीडियो तो नहीं कर रहे? बंद कर दें जरा प्लीज। ਵੇਖ लीजिए
ਹੁਣ ਇੱਥੋਂ ਤੁਹਾਨੂੰ ਪਤਾ ਲੱਗਾ ਵੀ ਸਰਕਾਰ ਕੋਈ ਨਹੀਂ ਹਟਣ ਡਿਆ। ਜੇ ਤੁਸੀਂ ਨਹੀਂ ਹਟੇ ਨਾ ਤਾਂ ਕੂੜੇ ਵਾਲਾ ਕਿਵੇਂ ਹਟੇ, ਪੈਰਾ ਵਾਲਾ ਕਿਸ ਤਰ੍ਹਾਂ ਹਟੇ, ਪੁਲਿਸ ਵਾਲੇ ਕਿਸ ਤਰ੍ਹਾਂ ਹਟਣ, ਜਮਾਤ ਇਸਲਾਮੀ ਵਾਲੇ ਕਿਸ ਤਰ੍ਹਾਂ ਹਟਣ। ਇੱਥੇ ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ। ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਇਹ ਜਨਾਬ ਸਾਰੇ ਇੱਕੋ ਜਿਹੇ ਨੇ। ਹਾਂ, ਅਗਰ ਤੁਸੀਂ ਬਾਜ਼ ਆਉਂਦੇ, ਤੁਹਾਡੇ ਕੋਲ ਰੀਜ਼ਨ ਨਹੀਂ ਸੀ ਕੋਈ ਇਹੋ ਜਿਹੀ ਕਰਪਸ਼ਨ ਕਰਨ ਦਾ, ਇਹ ਬਿਆਨੀਏ ਦੀ ਕਰਪਸ਼ਨ ਦਾ, ਅਗਰ ਤੁਸੀਂ ਡੰਡੀ ਨਾ ਮਾਰਦੇ ਤੇ ਫਿਰ ਤੁਸੀਂ ਲੋਕਾਂ ਨੂੰ ਕਹਿਣ ਜੋਗੇ ਸੀ ਕਿ ਯਾਰ ਕੂੜੇ ਤੇ ਕਰਪਸ਼ਨ ਕਰ ਲਈ। ਜਦੋਂ ਬੰਦਾ ਭੈੜੀ ਸਹਾਫਤ ਕਰਦਾ ਨਾ, ਕੂੜੇ ਤੋਂ ਵੀ ਗੰਦੀ ਹੁੰਦੀ ਹੈ। ਇਸ ਲਈ ਮਿਹਰਬਾਨੀ ਕਰੋ, ਪਹਿਲਾਂ ਆਪਣੇ ਗਿਰਬਾਨ 'ਚ ਝਾਂਕੋ। ਹੋ ਸਕਦਾ ਹੈ ਡਰ ਜਾਓ, ਲੇਕਿਨ ਕੋਈ ਗੱਲ ਨਹੀਂ, ਖੈਰ ਹੈ, ਝਾਂਕੋ। ਇਹਦੇ 'ਚ ਕੋਈ ਐਸਾ ਕੋਈ ਬੁਰੀ ਗੱਲ ਨਹੀਂ ਹੁੰਦੀ। ਕਈ ਵਾਰੀ ਕਰ ਲਈਦਾ, ਆਪਣੇ ਵੱਲ ਵੀ ਜ਼ਰੂਰ ਵੇਖੀਦਾ। ਅੱਗੇ ਜੀ, ਇਸਲਾਮਾਬਾਦ ਦੇ ਵਿੱਚ ਸ਼ਰ੍ਹਾ ਤਲਾਕ ਜਿਹੜੀ ਹੈ ਉਹਦੇ ਵਿੱਚ ਰੋਜ਼ਾਨਾ 300 ਕੇਸ ਆ ਰਹੇ ਨੇ। ਹਾਂਜੀ, ਇਸਲਾਮਾਬਾਦ ਦੇ ਵਿੱਚ ਛੋਟਾ ਜਿਹਾ ਇਲਾਕਾ ਹੈ, 300 ਕੇਸ ਤਲਾਕ ਦੇ ਹਰ ਰੋਜ਼ ਰਜਿਸਟਰਡ ਹੋ ਰਹੇ ਨੇ। ਜੀਓ ਨੇ ਖਬਰ ਦਿੱਤੀ ਹੈ ਔਰ ਉਹ ਇਹ ਕਹਿੰਦੇ ਨੇ ਕਿ ਇਸ ਵੇਲੇ 300 ਤੋਂ ਜ਼ਾਇਦ ਮੁਕੱਦਮਾਤ ਹਰ ਰੋਜ਼ ਆ ਰਹੇ ਨੇ, ਜਿਨ੍ਹਾਂ ਦੇ ਵਿੱਚ ਤਲਾਕ, ਨਾਨ ਨਫਕਾ ਔਰ ਔਸਤਨ ਜਿਹੜੇ ਨੇ ਉਹ 38 ਕੇਸਿਸ ਫੀ ਘੰਟਾ ਦੇ ਹਿਸਾਬ ਨਾਲ ਦਾਇਰ ਹੋ ਰਹੇ ਨੇ। 38 ਕੇਸ ਫੀ ਘੰਟਾ ਦੇ ਹਿਸਾਬ ਨਾਲ ਜਿਹੜਾ ਉਹ ਦਾਇਰ ਹੋ ਰਹੇ ਨੇ ਇਸਲਾਮਾਬਾਦ ਦੇ ਵਿੱਚ ਤਲਾਕ ਦੇ। ਔਰ ਇਹ ਜਿਹੜਾ ਸਾਲ ਚੱਲ ਰਿਹਾ, ਖੁਲਾ ਦੇ ਕੇਸਿਸ ਦੀ ਤਾਦਾਦ 45,000 ਤੋਂ ਤਜਾਵਜ਼ ਕਰ ਗਈ ਹੈ। ਹਰ ਮਹੀਨੇ 9,000 ਤੋਂ ਜ਼ਿਆਦਾ ਨਵੇਂ ਕੇਸਿਸ ਦਾ ਇੰਦਰਾਜ ਹੋ ਰਿਹਾ ਹੈ। ਇਹ ਤਾਂ ਜਨਾਬ ਪਾਕਿਸਤਾਨ ਦਾ ਕੈਪੀਟਲ ਸੀ, ਇਹ ਤਾਂ ਤਲਾਕ ਦਾ ਕੈਪੀਟਲ ਬਣ ਗਿਆ। ਇਹ ਜਿਹੜਾ ਸਾਡਾ ਫੈਮਿਲੀ ਸਟਰਕਚਰ ਟੁੱਟ ਰਿਹਾ, ਇਹ ਜਿਹੜਾ ਸਾਰੀ ਸੂਰਤ ਹਾਲ ਹੈ ਜਿਹੜੀ ਬਣ ਰਹੀ ਹੈ ਇਸ ਵੇਲੇ ਸੋਸ਼ਲ ਮੀਡੀਆ ਔਰ ਸਾਰਾ, ਇਹਦੇ ਤੇ ਕਿਸੇ ਤੇ ਕੀ ਤਨਕੀਦ ਕਰੀਏ। ਇਹ ਤਾਂ ਖੈਰ ਸਾਰਿਆਂ ਦਾ ਸਾਂਝਾ ਮਤਲਬ ਬੱਚੀਆਂ ਸਾਰਿਆਂ ਦੀਆਂ ਸਾਂਝੀਆਂ ਨੇ, ਬੱਚੇ ਸਾਰਿਆਂ ਦੇ ਸਾਂਝੇ ਨੇ। ਇਹਦੇ ਤੇ ਕਿਸੇ ਨੂੰ ਕੀ ਤਨਕੀਦ ਕਰੀਏ। ਇਹਦੇ ਤੇ ਅਸੀਂ ਇਹੀ ਕਹਿ ਸਕਦੇ ਹਾਂ ਵੀ ਅੱਲਾ ਦੀ ਜ਼ਾਤ ਸਾਨੂੰ ਸਾਰਿਆਂ ਨੂੰ ਅਕਲ ਵੀ ਦੇਵੇ, ਸਾਡੇ ਮਾਸ਼ਰੇ ਤੇ ਵੀ ਰਹਿਮ ਕਰੇ। ਇਹ ਜਿਹੜੇ ਕੰਮ ਨੂੰ ਤੁਰ ਪਏ, ਇਹ ਕੰਮ ਕੋਈ ਚੰਗਾ ਨਹੀਂ। ਲਓ ਜੀ, ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।